ਕਹਿੰਦੇ ਵੀ ਯੂਐਸ ਪਹਿਲੇ ਕੁਆਟਰ ਸਨ 2023 ਦੇ ਪਹਿਲੇ ਕੁਆਟਰ ਦੇ ਵਿੱਚ ਯੂਐਸ ਨੂੰ ਡਿਕਲੇਅਰ ਕਰ ਦਿੱਤਾ ਜਾਊਗਾ ਕਿ ਰਿਸੈਸ਼ਨ ਹੁਣ ਫੁੱਲ ਫਲੈਜ ਆ ਗਿਆ ਹੈ। 70% ਦੇ ਕਰੀਬ ਟੌਪ ਦੇ ਇਕਨੋਮਿਸਟ ਉਹਨਾਂ ਨੇ ਇੱਕ ਸਰਵੇ ਦੇ ਦੌਰਾਨ ਦੱਸਿਆ ਹੈਗਾ। ਫਾਈਨੈਂਸ਼ੀਅਲ ਟਾਈਮਸ ਪੋਲ ਨੇ ਕਿਹਾ ਵੀ ਵਰਕ ਆਫ ਇਕਨੋਮਿਸਟ ਤੋਂ ਅਸੀਂ ਇਹ ਕੁਐਸਚਨ ਪੁੱਛਿਆ ਤੇ ਉਹਨਾਂ ਨੇ ਕਿਹਾ ਵੀ ਫਸਟ ਹਾਫ ਆਫ 2023 ਜਦੋਂ ਰਿਸੈਸ਼ਨ ਡਿਕਲੇਅਰ ਕੀਤਾ ਜਾਊਗਾ। ਪੋਲ ਉਸ ਟਾਈਮ ਕੀਤਾ ਗਿਆ ਜਦੋਂ ਇਨਫਲੇਸ਼ਨ 8.6% ਤੇ ਚਲੀ ਗਈ ਆ ਮਈ ਮਹੀਨੇ ਦੇ ਵਿੱਚ ਜਦੋਂ ਆਈ ਸੀ ਤੇ 70% ਇਕਨੋਮਿਸਟ ਫਾਈਨੈਂਸ਼ੀਅਲ ਟਾਈਮਸ ਦੇ ਮੁਤਾਬਕ ਉਹਨਾਂ ਨੇ ਇਹ ਕਿਹਾ ਵੀ ਰਿਸੈਸ਼ਨ ਪਹਿਲੇ ਕੁਆਟਰ 'ਚ ਡਿਕਲੇਅਰ ਕਰ ਦਿੱਤਾ ਜਾਊਗਾ। 40% ਜਿਹੜੇ ਆ 49 ਲੀਡਿੰਗ ਇਕਨੋਮਿਸਟ ਦੇ ਵਿੱਚੋਂ ਤੇ ਯੂਨੀਵਰਸਿਟੀ ਆਫ ਸ਼ਿਕਾਗੋ ਬੂਥ ਸਕੂਲ ਆਫ ਬਿਜ਼ਨਸ ਉਹਨਾਂ ਨੇ ਕਿਹਾ ਵੀ ਪਹਿਲਾ ਜਾਂ ਦੂਜਾ ਕੁਆਟਰ ਹੋ ਸਕਦਾ ਪਰ ਪਹਿਲੇ ਤੇ ਬਹੁਤੇ ਐਗਰੀ ਕਰਦੇ ਹੈਗੇ ਆ। 41 ਸਾਲਾਂ ਬਾਅਦ ਇਨਫਲੇਸ਼ਨ 8.6% ਤੇ ਪਹੁੰਚੀ ਆ ਪਿਛਲੇ ਮਈ ਮਹੀਨੇ ਦੇ ਵਿੱਚ। ਇਹ ਸੋ ਇਨਫਲੇਸ਼ਨ ਅਪ੍ਰੈਲ ਤੋਂ ਲੈ ਕੇ ਮਈ ਮਹੀਨੇ ਦੇ ਵਿੱਚ 1% ਹੋਰ ਇਨਕਰੀਜ਼ ਹੋਈ ਆ। ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਕਿਸ ਹਿਸਾਬ ਦੇ ਨਾਲ ਕੀਮਤਾਂ ਚੜ ਗਈਆਂ ਹਰ ਚੀਜ਼ ਦੀਆਂ, ਖਾਣ ਦੀਆਂ, ਰਹਿਣ ਦੀਆਂ, ਰੈਂਟ ਦੀਆਂ। ਗੋਲਡਮੈਨ ਸੈਕਸ ਨੇ ਇਕਨੋਮਿਸਟ ਜੈਨ ਹੈਟਜ਼ਿਊਸ ਉਹਨਾਂ ਨੇ ਇਹ ਕਿਹਾ ਵੀ ਫੈਡ 50 ਬੇਸਿਸ ਪੁਆਇੰਟ ਤੋਂ ਲੈ ਕੇ 75 ਬੇਸਿਸ ਪੁਆਇੰਟ ਤੱਕ ਇਨਕਰੀਜ਼ ਕਰ ਸਕਦਾ ਆ ਇੰਟਰਸਟ ਰੇਟ ਜੂਨ ਮਹੀਨੇ 'ਚ, ਫਿਰ ਉਹ ਜੁਲਾਈ 'ਚ ਵੀ ਕਰੂਗਾ, ਸਤੰਬਰ 'ਚ ਵੀ ਤੇ ਨਵੰਬਰ ਦੇ ਵਿੱਚ ਵੀ। ਸੋ ਇਹ ਕਾਫੀ ਜ਼ਿਆਦਾ ਜਿਹੜਾ ਇੰਟਰਸਟ ਰੇਟ ਆ ਇਨਕਰੀਜ਼ ਹੋਊਗਾ। ਹੁਣ ਦੇਖਦੇ ਇਹਦਾ ਅਸਰ ਜਿਹੜਾ ਰੀਅਲ estate ਮਾਰਕੀਟ ਆ ਉਹਦੇ ਉੱਤੇ ਕਿੰਨਾ ਕੁ ਪੈਂਦਾ ਹੈਗਾ। ਕਹਿੰਦੇ ਵੀ ਯੂਐਸ ਪਹਿਲੇ ਕੁਆਟਰ ਸਨ 2023 ਦੇ ਪਹਿਲੇ ਕੁਆਟਰ ਦੇ ਵਿੱਚ ਯੂਐਸ ਨੂੰ ਡਿਕਲੇਅਰ ਕਰ ਦਿੱਤਾ ਜਾਊਗਾ ਕਿ ਰਿਸੈਸ਼ਨ ਹੁਣ ਫੁੱਲ ਫਲੈਜ ਆ ਗਿਆ ਹੈ। 70% ਦੇ ਕਰੀਬ ਟੌਪ ਦੇ ਇਕਨੋਮਿਸਟ ਉਹਨਾਂ ਨੇ ਇੱਕ ਸਰਵੇ ਦੇ ਦੌਰਾਨ ਦੱਸਿਆ ਹੈਗਾ। ਫਾਈਨੈਂਸ਼ੀਅਲ ਟਾਈਮਸ ਪੋਲ ਨੇ ਕਿਹਾ ਵੀ ਵਰਕ ਆਫ ਇਕਨੋਮਿਸਟ ਤੋਂ ਅਸੀਂ ਇਹ ਕੁਐਸਚਨ ਪੁੱਛਿਆ ਤੇ ਉਹਨਾਂ ਨੇ ਕਿਹਾ ਵੀ ਫਸਟ ਹਾਫ ਆਫ 2023 ਜਦੋਂ ਰਿਸੈਸ਼ਨ ਡਿਕਲੇਅਰ ਕੀਤਾ ਜਾਊਗਾ। ਪੋਲ ਉਸ ਟਾਈਮ ਕੀਤਾ ਗਿਆ ਜਦੋਂ ਇਨਫਲੇਸ਼ਨ 8.6% ਤੇ ਚਲੀ ਗਈ ਆ ਮਈ ਮਹੀਨੇ ਦੇ ਵਿੱਚ ਜਦੋਂ ਆਈ ਸੀ ਤੇ 70% ਇਕਨੋਮਿਸਟ ਫਾਈਨੈਂਸ਼ੀਅਲ ਟਾਈਮਸ ਦੇ ਮੁਤਾਬਕ ਉਹਨਾਂ ਨੇ ਇਹ ਕਿਹਾ ਵੀ ਰਿਸੈਸ਼ਨ ਪਹਿਲੇ ਕੁਆਟਰ 'ਚ ਡਿਕਲੇਅਰ ਕਰ ਦਿੱਤਾ ਜਾਊਗਾ। 40% ਜਿਹੜੇ ਆ 49 ਲੀਡਿੰਗ ਇਕਨੋਮਿਸਟ ਦੇ ਵਿੱਚੋਂ ਤੇ ਯੂਨੀਵਰਸਿਟੀ ਆਫ ਸ਼ਿਕਾਗੋ ਬੂਥ ਸਕੂਲ ਆਫ ਬਿਜ਼ਨਸ ਉਹਨਾਂ ਨੇ ਕਿਹਾ ਵੀ ਪਹਿਲਾ ਜਾਂ ਦੂਜਾ ਕੁਆਟਰ ਹੋ ਸਕਦਾ ਪਰ ਪਹਿਲੇ ਤੇ ਬਹੁਤੇ ਐਗਰੀ ਕਰਦੇ ਹੈਗੇ ਆ। 41 ਸਾਲਾਂ ਬਾਅਦ ਇਨਫਲੇਸ਼ਨ 8.6% ਤੇ ਪਹੁੰਚੀ ਆ ਪਿਛਲੇ ਮਈ ਮਹੀਨੇ ਦੇ ਵਿੱਚ। ਇਹ ਸੋ ਇਨਫਲੇਸ਼ਨ ਅਪ੍ਰੈਲ ਤੋਂ ਲੈ ਕੇ ਮਈ ਮਹੀਨੇ ਦੇ ਵਿੱਚ 1% ਹੋਰ ਇਨਕਰੀਜ਼ ਹੋਈ ਆ। ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਕਿਸ ਹਿਸਾਬ ਦੇ ਨਾਲ ਕੀਮਤਾਂ ਚੜ ਗਈਆਂ ਹਰ ਚੀਜ਼ ਦੀਆਂ, ਖਾਣ ਦੀਆਂ, ਰਹਿਣ ਦੀਆਂ, ਰੈਂਟ ਦੀਆਂ। ਗੋਲਡਮੈਨ ਸੈਕਸ ਨੇ ਇਕਨੋਮਿਸਟ ਜੈਨ ਹੈਟਜ਼ਿਊਸ ਉਹਨਾਂ ਨੇ ਇਹ ਕਿਹਾ ਵੀ ਫੈਡ 50 ਬੇਸਿਸ ਪੁਆਇੰਟ ਤੋਂ ਲੈ ਕੇ 75 ਬੇਸਿਸ ਪੁਆਇੰਟ ਤੱਕ ਇਨਕਰੀਜ਼ ਕਰ ਸਕਦਾ ਆ ਇੰਟਰਸਟ ਰੇਟ ਜੂਨ ਮਹੀਨੇ 'ਚ, ਫਿਰ ਉਹ ਜੁਲਾਈ 'ਚ ਵੀ ਕਰੂਗਾ, ਸਤੰਬਰ 'ਚ ਵੀ ਤੇ ਨਵੰਬਰ ਦੇ ਵਿੱਚ ਵੀ। ਸੋ ਇਹ ਕਾਫੀ ਜ਼ਿਆਦਾ ਜਿਹੜਾ ਇੰਟਰਸਟ ਰੇਟ ਆ ਇਨਕਰੀਜ਼ ਹੋਊਗਾ। ਹੁਣ ਦੇਖਦੇ ਇਹਦਾ ਅਸਰ ਜਿਹੜਾ ਰੀਅਲ estate ਮਾਰਕੀਟ ਆ ਉਹਦੇ ਉੱਤੇ ਕਿੰਨਾ ਕੁ ਪੈਂਦਾ ਹੈਗਾ।